ਵਿਅਰਸ ਵੈਲਕਮ ਬੈਕ ਇਨ ਆਵਰ ਪ੍ਰੋਗਰਾਮ। ਜੀ ਡਾਕਟਰ ਸਾਹਿਬ, ਹੁਣ ਆਪਾਂ ਆਪਣੇ ਪ੍ਰੋਗਰਾਮ ਨੂੰ ਅੱਗੇ ਹੋਰ ਵਧਾਉਂਦੇ ਹਾਂ ਅਗਲੇ ਇਸ਼ੂ ਦੇ ਨਾਲ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ ਤੁਸੀਂ? ਦੇਖੋ, ਜਦੋਂ ਮੋਦੀ ਜਿਹੜਾ ਬ੍ਰਿਕਸ ਮੀਟਿੰਗ ਲਈ ਬੀਜਿੰਗ ਗਿਆ, ਉੱਥੋਂ ਉਹਨਾਂ ਦੀ ਜੁਆਇੰਟ ਸਟੇਟਮੈਂਟ ਵੀ ਆਈ ਪਾਕਿਸਤਾਨ ਦੀਆਂ ਕਿ ਜੀ ਫਲਾਂ ਜਥੇਬੰਦੀਆਂ ਦਹਿਸ਼ਤਗਰਦੀ ਦੀ ਲਿਸਟ 'ਚ ਸ਼ਾਮਲ ਕਰ ਲਈਆਂ। ਇੰਡੀਅਨ ਮੀਡੀਆ ਨੇ ਬੜੇ ਪੁੱਠੀਆਂ ਛਾਲਾਂ ਮਾਰੀਆਂ ਜੀ। ਸਾਨੂੰ ਵੀ ਸਾਡੇ ਕੁਝ ਵੈਲਵਿਸ਼ਰ ਪਾਕਿਸਤਾਨੀ ਭਰਾਵਾਂ ਨੇ ਕਿਹਾ ਕਿ ਤੁਸੀਂ ਇਸ 'ਤੇ ਕਮੈਂਟ ਨਹੀਂ ਕੀਤਾ। ਮੈਂ ਕਿਹਾ ਜੀ ਇਹਨਾਂ ਨੂੰ ਜ਼ਰਾ ਛਾਲਾਂ ਮਾਰ ਲੈਣ ਦਿਓ। ਮੈਂ ਕਿਹਾ ਜੀ ਮੈਨੂੰ ਇਹ ਲੱਗਦਾ ਹੈ ਕਿ ਵੀ ਇਹ ਹਾਥੀ ਦੇ ਦੰਦ ਖਾਣ ਦੇ ਹੋਰ ਨੇ ਵੀ ਮੋਦੀ ਦੀ ਬਾਂਹ ਮਰੋੜੀ ਹੈ ਉਹਨਾਂ ਨੇ ਅੰਦਰ ਵਾੜ ਕੇ, ਔਰ ਨਿਕਲਿਆ ਕੁਛ ਨਹੀਂ ਹੈ। ਔਰ ਇਹ ਮਾਰ ਨੇ ਇਸ ਗੱਲ ਦੇ ਕਿ ਇਹਨਾਂ ਦਾ ਹਾਰ ਰਿਹਾ ਹੋਏ ਬੰਦਾ ਤੇ ਇੰਨਾ ਉੱਚੀ ਢੋਲ ਵਜਾਉਂਦੇ ਨੇ ਕਿ ਭਾਈ ਜਿੱਤ ਗਿਆ ਕਿ ਲੋਕਾਂ ਨੂੰ ਭੁਲੇਖਾ ਪੈ ਜਾਂਦਾ ਵੀ ਵਾਕਈ ਜਿੱਤ ਗਿਆ ਹੋਣਾ, ਨਹੀਂ ਤਾਂ ਇੰਨਾ ਵੱਡਾ ਝੂਠ ਤੇ ਨਹੀਂ ਬੋਲ ਸਕਦੇ ਜੀ। ਔਰ ਇਹ ਗੱਲ ਸਾਹਮਣੇ ਆਣੀ ਸ਼ੁਰੂ ਹੋ ਗਈ ਕਿਉਂਕਿ ਪਹਿਲਾਂ ਜਦੋਂ ਸਟੇਟਮੈਂਟ ਆਈ ਇਹਦੇ ਜਾਣ ਤੋਂ ਪਹਿਲਾਂ ਉਸ ਮੀਟਿੰਗ ਦੇ ਬੀਜਿੰਗ ਕਿ ਜੀ ਇੰਡੀਆ ਨੇ ਆਪਣੀਆਂ ਫੋਰਸਿਸ ਵਾਪਸ ਉਠਾ ਲਈਆਂ, ਉਹਨੇ ਕਿਹਾ ਪਾਕਿਸਤਾਨ ਨਾਲ ਸਾਡੀ ਡਿਪਲੋਮੈਟਿਕ ਇੰਡੀਅਨ ਜਿਹੜੇ ਇਹਨਾਂ ਦੇ ਜ਼ਰ ਖਰੀਦ ਮੀਡੀਆ ਵਾਲਿਆਂ ਨੇ ਉਹਨਾਂ ਨੇ ਕਿਹਾ ਜੀ ਡਿਪਲੋਮੈਟਿਕ ਵਿਕਟਰੀ ਆਫ ਇੰਡੀਆ ਸਟੈਂਡ ਆਫ ਫॉर 2.5 months ਇੰਡੀਆ ਹੈਜ਼ ਸ਼ੋਨ ਕਿ ਇਹ ਮੋਦੀ ਨਹਿਰੂ ਨਹੀਂ ਹੈ, ਮੋਦੀ ਹੈ, ਇਸ ਕਿਸਮ ਦਾ। ਔਰ ਮੈਨੂੰ ਇਹ ਲੱਗ ਰਿਹਾ ਸੀ ਵੀ ਇਹ ਜਿਹੜਾ ਓਵਰਡੂ ਕਰ ਰਹੇ ਨੇ, ਜਦੋਂ ਬਹੁਤ ਸਾਰੇ ਐਵੀਡੈਂਸ ਦੇਣੇ ਸ਼ੁਰੂ ਕਰ ਦੋ ਮੈਨੂੰ ਉਹਦਾ ਝੂਠ ਹੁੰਦਾ ਜੀ। ਔਰ ਹੁਣ ਉਹ ਹਕੀਕਤ ਬਾਹਰ ਨਿਕਲਣੀ ਸ਼ੁਰੂ ਹੋ ਗਈ। ਮੈਂ ਕਮੈਂਟ ਨਹੀਂ ਕੀਤਾ, ਮੈਂ ਕਿਹਾ ਵੀ ਅਜੇ ਲੈਟ ਵੀ ਸੀ ਵੀ ਕਿਸ ਡਾਇਰੈਕਸ਼ਨ 'ਚ ਹੈ। ਔਰ ਅੱਜ ਮੇਜਰ ਖਬਰ ਹੈ, ਆਰਮੀ ਚੀਫ ਸੀਜ਼ ਪॉसिबिलिटी of two-front war. Despite a credible deterrence, a two-front war, a situation where India has to fight Pakistan and China simultaneously, cannot be ruled out. Army Chief General Bipin Rawat warned here today it will predominantly be land war, he added. ਹੁਣ ਜੇ ਯਾਦ ਹੋਏ ਸਾਡੇ ਦਰਸ਼ਕਾਂ ਨੂੰ ਕਿ 2.5 ਸਾਲ ਪਹਿਲਾਂ ਸਟੈਂਡ ਆਫ ਤੋਂ ਪਹਿਲਾਂ ਵੀ ਰਾਵਤ ਦੀ ਇਹ ਸਟੇਟਮੈਂਟ ਸੀ ਔਰ ਫਿਰ ਇੱਕਦਮ ਇਹਦਾ ਮੋਦੀ ਦਾ ਸ਼ੁਰੂ ਹੋਇਆ ਔਰ ਡੋਕਲਾਮ ਹੋਇਆ। ਹੁਣ ਜੇ ਤੁਹਾਡੀ ਇੰਨੀ ਵਿਕਟਰੀ ਹੋ ਗਈ ਕਿ ਜੀ ਉਹਦੀ ਸਟੇਟਮੈਂਟ 'ਚ ਪਾਕਿਸਤਾਨ ਨੂੰ ਵੀ ਦਹਿਸ਼ਤਗਰਦ ਜਥੇਬੰਦੀਆਂ ਪਾਕਿਸਤਾਨ ਬੇਸ ਜਿਹੜੀਆਂ ਇਹਨਾਂ ਨੇ ਬਣਾਈਆਂ, ਹਾਲਾ ਪਾਕਿਸਤਾਨ ਨੇ ਨਾਲ ਦੀ ਨਾਲ ਉਹਨੂੰ ਕਾਊਂਟਰ ਕੀਤਾ, ਤੇ ਇਹ ਹੁਣ ਫੌਜੀ ਚੀਫ ਨੂੰ ਇਹ ਕੀ ਕਹਿਣ ਦੀ ਲੋੜ ਪੈ ਗਈ ਜੀ ਲੈਂਡ ਵਾਰ ਹੋਏਗੀ ਜੀ ਚਾਈਨਾ ਨਾਲ ਵੀ ਔਰ ਪਾਕਿਸਤਾਨ ਨਾਲ ਵੀ। ਫਿਰ ਉਹਨੇ ਕਿਹਾ ਕਿ war is very much in the realm of reality, General Rawat said while speaking at a seminar here. He said it was a myth to assume that democracies or nuclear armed neighbors don't go to war. ਉਹਨੇ ਕਿਹਾ ਜੀ ਇਹ ਝੂਠ ਹੈ, ਇਹ ਮਿਥ ਹੈ, ਮਿਥਿਹਾਸ ਹੈ ਕਿ ਜਿਹੜੀਆਂ ਲੋਕਤੰਤਰ ਹੁੰਦੇ ਨੇ ਉਹ ਜਾਂ ਨਿਊਕਲੀਅਰ ਪਾਵਰਸ ਵਾਰ ਤੇ ਨਹੀਂ। ਹੁਣ ਇੱਕਦਮ ਸਡਨਲੀ ਇਹ ਵਾਰ ਦੀ ਕਹਾਣੀ ਆਰਮੀ ਚੀਫ ਕਿਉਂ ਕਹਿਣ ਲੱਗ ਗਿਆ? ਜੇ ਇੰਨਾ ਹੀ ਕੋਈ ਟੈਂਜੀਬਲ ਤੁਹਾਨੂੰ ਪ੍ਰਾਪਤੀ ਹੋਈ ਹੈ ਕਿ ਵੀ ਤੁਹਾਡਾ ਚੀਨ ਨੇ ਜਿਹੜਾ ਉਹ ਤੁਹਾਡੀ ਗੱਲ ਮੰਨ ਲਈ ਹੈ ਔਰ ਚੀਨ ਉੱਥੇ ਸੜਕ ਨਹੀਂ ਬਣਾਏਗਾ। ਹੁਣ ਤੁਸੀਂ ਸਾਰਿਆਂ ਨੂੰ ਇਹ ਦੇਖੋ ਜੇ ਕਿ ਵੀ ਉਹਦੇ 'ਚ ਉਹਨੇ ਪਾਕਿਸਤਾਨ ਨੂੰ ਬਾਰੇ ਤਾਂ ਕਿਹਾ ਜੀ ਇਹਦੇ ਨਾਲ ਤਾਂ ਇਨਕਨਸੀਵੇਬਲ ਹੈ, ਅਸੀਂ ਤਾਂ ਸੋਚ ਹੀ ਨਹੀਂ ਸਕਦੇ ਇਹਨਾਂ ਨਾਲ ਕਦੇ ਕੋਈ ਸਮਝੌਤਾ ਹੋਏ। ਔਰ ਜਿਹੜਾ ਵੀ ਡੋਂਟ ਸੀ ਐਨੀ ਸਕੋਪ ਆਫ ਰੀਕਨਸੀਲੇਸ਼ਨ ਬਿਕਾਜ਼ देयर ਮਿਲਟਰੀ ਪੋਲਿਟੀ ਐਂਡ ਪੀਪਲ ਹੈਵ ਬੀਨ ਮੇਡ ਟੂ ਬਿਲੀਵ that there is an adversary India which is all out to break their nation into pieces. ਹੁਣ ਇਹ ਕਹਿ ਰਿਹਾ ਜੀ ਹੁਣ ਹਾਲਾਂ ਇਹੀ ਗੱਲ ਰਾਦਰ ਹਿੰਦੂਤਵ ਵੀ ਮਾਈਂਡ ਸੈੱਟ ਦੀ ਹੈ ਕਿ ਅਖੰਡ ਭਾਰਤ 'ਚ ਇੰਨਾ ਵੀ ਯਕੀਨ ਰੱਖਦੇ ਨੇ ਔਰ ਇਹਨਾਂ ਦੇ ਸਾਰੇ ਜਿਹੜੇ ਆਰਗਨ ਨੇ ਮਸ਼ੀਨਰੀ ਦੇ ਇਹਨਾਂ ਨੇ ਕਦੇ ਪਾਕਿਸਤਾਨ ਨੂੰ ਐਕਸੈਪਟ ਕੀਤਾ ਹੀ ਨਹੀਂ। ਔਰ ਇਸ ਲਈ ਇਹ ਤਾਂ ਹਮੇਸ਼ਾ ਇਸ ਤਾਕ 'ਚ ਨੇ ਕਿ ਪਾਕਿਸਤਾਨ ਨੂੰ ਤੋੜਨਾ ਕਿਵੇਂ ਹੈ। ਫਿਰ ਉਹਨਾਂ ਨੇ ਕਿਹਾ ਕਿ ਰੈਫਰਿੰਗ ਟੂ ਦਾ ਰੀਸੈਂਟ ਸਟੈਂਡ ਆਫ ਬਿਟਵੀਨ ਇੰਡੀਅਨ ਐਂਡ ਚਾਈਨੀਜ਼ ਟਰੂਪਸ ਐਟ ਡੋਕਲਾਮ ਇਨ ਭੂਟਾਨ, ਹੀ ਸੈਡ more incidents like that could not be ruled out. ਕਿ ਜੀ ਇਸ ਤਰ੍ਹਾਂ ਦੀਆਂ ਹੋਰ ਵੀ ਘਟਨਾਵਾਂ ਹੁਣ ਇੱਕ ਪਾਸੇ ਸਟੇਟਮੈਂਟ ਕਹਿ ਰਹੀ ਹੈ ਕਿ ਜੀ ਲੈਟ ਵੀ ਫਾਰਵਰਡ ਲੁਕਿੰਗ ਇਹ ਉਹ ਮੋਦੀ ਕਹਿ ਰਿਹਾ ਹੈ ਔਰ ਚਾਈਨੀਜ਼ ਪ੍ਰੈਜ਼ੀਡੈਂਟ ਸ਼ੀ ਜ਼ਿੰਗ ਨੂੰ ਕੋਟ ਕੀਤਾ ਜਾ ਰਿਹਾ ਹੈ। ਚਾਈਨਾ ਹੀ ਸੈਡ ਹੁਣ ਫੌਜੀ ਚੀਫ ਕਹਿ ਰਿਹਾ ਔਨ ਰੈਕਰਡ, ਔਰ ਫੌਜੀ ਚੀਫ ਕੋਈ ਪੋਲੀਟੀਕਲ ਸਟੇਟਮੈਂਟਾਂ ਨਹੀਂ ਦਿੰਦੇ। ਚਾਈਨਾ ਹੀ ਸੈਡ ਵੁੱਡ ਕੰਟੀਨਿਊ ਟੂ ਟਰਾਈ ਐਂਡ ਨਿਬਲ ਅਵੇ ਐਟ ਇੰਡੀਅਨ ਟੈਰੀਟਰੀ। ਇਹਦਾ ਮਤਲਬ ਉਹ ਤਾਂ ਸਾਡਾ ਗਿਆ ਡੋਕਲਾਮ ਵਾਲਾ, ਇਹ ਹਾਲਾਂ ਉਹ ਭੂਟਾਨ ਦੀ ਟੈਰੀਟਰੀ ਹੈ, ਪਰ ਉਹਨੇ ਕਿਹਾ ਚੀਨ ਲਗਾਤਾਰ ਇਹ ਜਿਹੜਾ ਹੈ ਉਹਨੂੰ ਖੋਹਦਾ ਰਹੇਗਾ ਸਾਡੇ ਇਲਾਕੇ ਨੂੰ, ਟਰਮਿੰਗ ਇਟ ਐਜ਼ ਸਲਾਮੀ ਸਲਾਈਸਿੰਗ, ਇਹ ਇਹਨਾਂ ਦੀ ਆਰਮੀ ਟਰਮ ਹੈ। ਔਰ ਉਹਨਾਂ ਨੇ ਕਿਹਾ ਕਿ ਜੀ ਹੀ ਸੈਡ ਪਾਕਿਸਤਾਨ ਕੁਡ ਟਰਾਈ ਟੂ ਟੇਕ ਐਡਵਾਂਟੇਜ whenever India got engaged with China. ਹੁਣ ਇਹ ਵਾਰ ਦੀਆਂ ਗੱਲਾਂ ਕਰ ਰਿਹਾ ਕਿ ਜੀ ਜਦੋਂ ਸਾਡੀ ਚਾਈਨਾ ਦੇ ਨਾਲ ਹੁਣ ਹੋਈ ਪਾਕਿਸਤਾਨ ਉਹਦਾ ਫਾਇਦਾ ਲਏਗਾ। We have to be prepared for conflict on the northern and western borders.
कि असी तैयार रहिए कि असी चीन नाल भी लड़ना है, पाकिस्तान नाल भी लड़ना है। और ये जड़ा उहदे चों कह रहा है कि भी ये जड़ा बिलीविंग दैट देयर वुड बी नो वॉर कुड इफेक्ट मॉडर्नाइजेशन ऑफ फोर्सेज एंड बजटरी एलोकेशन, ओनली मिलिटरीज डोंट गो टू वॉर, नेशंस गो टू वॉर एंड वी मस्ट प्रिपेयर आवरसेल्व्स अकॉर्डिंगली। हुण मतलब टोटली वार टोन च गल कर रहे हैं। तो जदों असी इस आर्टिकल नूं एक होर आर्टिकल जिहड़े कि बड़े सीनियर राइटर और जर्नलिस्ट ने लिखा है, प्रेम शंकर झा ने जी, और उसका हैडिंग ही है, इज द नरेंद्र मोदी बबल अबाउट टू बस्ट, कि नरेंद्र मोदी का जिहड़ा बबल है वो हुण फुटण ते आ गया कि भी बबल होंदा ना कद वड्डा 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 होंदा, फिर फड़क करके सारा चाह कुछ भी नहीं होंदा, एक बबल बनाया ही होंदा, क्रिएट कीता होंदा। सो उहदे च ये झा पुछदा है कि भी ये फिर उसकी हैडलाइन ही है कि 3 almost simultaneous developments, each of which would normally have dented the government's image in only minor ways, show how Modi's image is beginning to lose its shine। उन्होंने 3 घटनावां का जिक्र किया। उन्होंने कहा जी आ 3 जड़ियां डिवेलपमेंट्स हुई हैं वो ये दस रही हैं कि भी ये जड़ा हनीमून पीरीयड है मोदी गवर्नमेंट का खत्म हो गया और उहदा जड़ा ये स्टार सी जड़ा इन्होंने मीडिया ने बिल्ट किया इनू बबल नू, वो बबल बस्ट हो रहा है। और उहदे च जड़ा सबजैक्ट इन डिस्कशन है भी चाइना चो किवें बांह मरोड़ी है चाइना ने, उहदे चो कह रहा है कि भी जड़ी इहदी एचलीज हील है वो की है, एक वक्री कहानी है जिन्हों असीं ये कहीए कि रावण की धुनी च तीर ना वजे तो रावण मरदा नहीं। ग्रीक्स की कहानी है कि भी एचलीज हील के तीर एचली अड्डी च वजे कि वो मरदा है। हुण बट लार्जर दैन लाइफ इमेजेस आलसो हैव लार्जर दैन लाइफ एचलीज हील। जदों तुसीं कहवें बौणे नूं वड्डा बना दिओ कद ते उहदा अल्टीमेटली उहदा जवाब भी निकलदा है। उन्हें कहा जी 3 चीज़ां की ने, 3 almost simultaneous developments, each of which would normally have dented the government's images only in minor ways, show how Modi's image is beginning to lose its shine. The first is the unconditional Indian withdrawal from Doklam Plateau। ये हुण जिहड़ियां 3 घटनावां कि इहदा बबल किवें ते इहनूं इंडियन आर्मी चीफ दी स्टेटमेंट नाल मिला के देखो। उन्होंने कहा जी बिना शर्त जी भारत दी फौज दा डोकलाम चों निकलना है। ये पहला मोदी दा जिहड़ा बनाया सी कि जी ये बहुत बीजेपी जिहड़ी है बड़ी टफ, और दूजा उत्थों जिन्हों कहो कि भाई लौट के बुद्धू घर को आए। उन्हें क्या पहला। द सेकंड इज द न्यूज दैट 99% ऑफ द बैंक नोट्स डीमोनेटाइज्ड ऑन November 8 हैव बीन एक्सचेंज फॉर न्यू नोट्स। नोटबंदी वो सारे दे सारे जिहड़े ने लोकां ने पुराने दिते नवे लै ले, ब्लैक मनी टैररिज्म दी मनी वाइप आउट करती वो खत्म। द थर्ड इज डेक्लाइन इन GDP ग्रोथ टू 3-year low of 5.7% इन April-June क्वार्टर ऑफ 2017-18 कि भी आ जड़ी इन्हां दी जड़ी है बिल्कुल GDP जड़ी है GDP वो 5.7% ते आ गई। फिर उन्हें जिक्र किया है गोरखपुर दे अस्पताल च किवें उत्थे 200 मरे ने, किन्ने बच्चे 67 चिल्ड्रन इन ए सिंगल हॉस्पिटल। फिर रेलवे एक्सीडेंट्स की गल की और कोई भी और जड़ा इस नाल रेलिवेंट डिस्कशन जो ने किया स्ट्रिप्ड टू इट्स एसेंस इंडियाज वेकेशन ऑफ डोकलाम प्लेट्यू इज द अनकंडीशनल एक्सेप्टेंस ऑफ चाइनाज प्री कंडीशन फॉर अवॉइडेंस ऑफ कन्फ्लिक्ट एंड द रिजम्पशन ऑफ नॉर्मल डिप्लोमैटिक रिलेशन। कि चाइना की जिहड़ी शर्त सी प्री कंडीशन कि इत्थों चुको जे कोई डिप्लोमैटिक रिलेशन रखने ने, उन्होंने कहा जी अनकंडीशनली ये जिहड़े ने मूँह चुक के घर नूं आ गए। मोदीज प्रोपेगेंडिस्ट कुड ईजिली हैव पोर्ट्रेड दिस एज ए डिस्प्ले ऑफ गुड सेंस एंड मॉडरेशन बाई बोथ साइड्स, बट दे हैव डिस्क्राइब्ड इट एज ए बिग विन फॉर इंडिया एंड ए डिप्लोमैटिक सेटबैक फॉर चाइना। उन्हें कहा होया ये कि भी अनकंडीशनल निकले ने जिहड़े मोदी दे प्रोपेगेंडिस्ट ने, वो ये कह सकते सी जी असी डिप्लोमैटिक रिलेशनस, और पर कहते उन्होंने कहा नहीं साड़ी बहुत वड्डी जित हो गई, असी चाइना नूं अखां दिखातियां, पहली बार दिखाई। उन्हें कहा जी इत्थे फस गए। सिंस आवर TV channels have lapped it up without a word of skepticism, Beijing has been forced to disclose that contrary to the impression it is creating, China has made no reciprocal concessions to India। उन्होंने कहा जी इंडियन मीडिया ने उन्होंने चुक्या, चाइनीज ने कहा भी कुछ तो शर्म करो। फिर दे केम अप विद दिस कि भी असी कोई इन्होंने इहदे ते कोई कंसैशन नहीं दिता है।
और हुआ Chuang, the Chinese Foreign Office spokesperson, made this crystal clear by stating Chinese border troops continue to be stationed in and patrol the area. इन्होंने पहला इंप्रेशन था दोनों पासे फौज ना इंडिया ਨੂੰ ਹਟਾਉਣ ਲਈ ਕਿਹਾ ਇਹਨਾਂ ਨੇ ਹਟਾ ਲਈ ਉਹ ਉੱਥੇ ਪੂਰਾ ਆਪਣਾ ਪੈਟਰੋਲਿੰਗ ਕਰ ਰਹੇ ਨੇ ਅਬਾਊਟ ਦਾ ਰੋਡ ਜਿਹੜੀ ਸੜਕ ਸੀ ਚਾਈਨਾ ਨੇ ਕਿਹਾ ਚਾਈਨਾ ਵਿਲ ਟੇਕ ਇਨਟੂ ਕੰਸੀਡਰੇਸ਼ਨ ਆਲ ਫੈਕਟਰਸ ਇਨਕਲੂਡਿੰਗ ਵੈਦਰ ਟੂ ਮੇਕ ਰੈਲੇਵੈਂਟ ਕੰਸਟਰਕਸ਼ਨ ਪਲਾਨਸ ਅਕੋਰਡਿੰਗ ਟੂ ਸਿਚੁਏਸ਼ਨਸ ਔਨ ਗਰਾਊਂਡ ਉਹਨਾਂ ਨੇ ਕਿਹਾ ਜੀ ਸੜਕ ਅਸੀਂ ਜਦੋਂ ਮਰਜ਼ੀ ਬਣਾ ਲਈਏ ਮੌਸਮ ਦੇ ਉੱਤੇ ਡਿਪੈਂਡ ਕਰਦੇ ਔਰ ਇਹਦਾ ਮਤਲਬ ਇਹ ਹੈ ਕਿ ਜਿਹੜਾ ਮੋਦੀ ਬਬਲ ਹੈ ਜਦੋਂ ਉਹਨੇ 3 ਨੋਟਬੰਦੀ ਔਰ ਲੋ ਜੀਡੀਪੀ ਪਰ ਵੱਡੀ ਗੱਲ ਜਿਹੜਾ ਜਨਰਲ ਰਾਵਤ ਹੁਣ ਮਜਬੂਰ ਹੋਇਆ ਹੈ ਇਹ ਬਿਆਨਬਾਜ਼ੀ ਕਰਨ ਦੇ ਉੱਤੇ ਅਗੇਨ ਟਾਕਿੰਗ ਵਾਰ ਲਾਈਕ ਕਿ ਆਲਰੇਡੀ ਇਹਨਾਂ ਦੇ ਮੂੰਹ ਦੇ ਉੱਤੇ ਜਿਹੜੀ ਹੈ ਉਹ ਜੁੱਤੀ ਕਰਾਰੀ ਪਈ ਹੈ ਭਿਉਂ ਕੇ ਸੋ ਇਹ ਹਕੀਕਤ ਹੈ ਲੰਬਾ ਚੌੜਾ ਹੈ ਅੱਗੇ ਕਿ ਵੀ ਇਕਨੋਮੀ 'ਚ ਕੀ ਫੇਲਿਅਰ ਹੈ ਦੂਜੇ 'ਚ ਕੀ ਹੈ ਪਰ ਮੈਂ ਸਿਰਫ ਇਸ ਤੇ ਹੀ ਕਮੈਂਟ ਕਰਨਾ ਚਾਹੁੰਦਾ ਸੀ ਕਿ ਵੀ ਇਹ ਜਿਹੜੀ ਬੀਜਿੰਗ ਡੈਕਲੇਰੇਸ਼ਨ ਤੋਂ ਬੜੇ ਛਾਲਾ ਮਾਰ ਰਹੇ ਸੀ ਕਿ ਜੀ ਦੇਖੋ ਵਿਕਟਰੀ ਹੋ ਗਈ ਇੰਡੀਆ ਦੀ ਡਿਪਲੋਮੈਟਿਕ ਵਿਕਟਰੀ ਹੋ ਗਈ ਡੋਕਲਾਮ 'ਚ ਵੀ ਅਸੀਂ ਜਿੱਤ ਗਏ ਹੁਣ ਲਸ਼ਕਰੇ ਤਾਇਬਾ ਔਰ ਦੂਜੀਆਂ ਵੀ ਦਹਿਸ਼ਤਗਰਦ ਮੰਨ ਲਈ ਆਹ ਵਿਕਟਰੀ ਹੋਈ ਹੈ ਔਰ ਇਹ ਇੰਡੀਅਨ ਆਰਮੀ ਚੀਫ ਜਿਹੜਾ ਉਹਦੀ ਫਰਸਟ੍ਰੇਸ਼ਨ ਦੱਸ ਰਿਹਾ ਕਿ ਭਾਈ ਕਿਵੇਂ ਅਲਟੀਮੇਟਲੀ ਮੋਦੀ ਨੇ ਗੋਡੇ ਵੀ ਟੇਕੇ ਨੱਕ ਵੀ ਰਗੜਿਆ ਤੇ ਉਹ 100 ਛਿੱਤਰ ਵੀ ਖਾਦੇ ਤੇ 100 ਗੰਢੇ ਵੀ ਖਾਦੇ ਹੈ ਨਾ ਕਿਸੇ ਨੂੰ ਸਜ਼ਾ ਹੋਈ ਸੀ ਕਿ ਵੀ 10 ਉਹਨੇ ਕਿਹਾ ਕਿ ਵੀ ਜਾਂ 100 ਗੰਢੇ ਖਾ ਤੇ ਜਾਂ 100 ਛਿੱਤਰ ਖਾ ਉਹ ਕਹਿੰਦਾ ਜੀ ਮੈਂ ਗੰਢੇ ਖਾਊਂਗਾ ਲੱਗਾ 2-4 ਖਾਦੇ ਉਹ ਕਹਿੰਦੇ ਨਹੀਂ ਜੇ ਮੈਨੂੰ ਛਿੱਤਰ ਹੀ ਮਾਰੋ 5-7 ਛਿੱਤਰ ਮਾਰੇ ਨਹੀਂ ਮੈਂ ਗੰਢੇ ਖਾਊਂਗਾ ਪਰ ਇਹਦਾ ਐਂਡ ਉਹ 100 ਗੰਢੇ ਵੀ ਖਾ ਗਿਆ ਤੇ 100 ਛਿੱਤਰ ਵੀ ਖਾ ਗਿਆ ਸੋ ਇਹਨਾਂ ਨੇ ਜਿਹੜੇ 100 ਗੰਢੇ ਵੀ ਖਾਦੇ ਨੇ ਤੇ 100 ਛਿੱਤਰ ਵੀ ਖਾਦੇ ਜੀ ਡਾਕਟਰ ਸਾਹਿਬ ਬਿਲਕੁਲ ਇੱਥੇ ਲੈਣੇ ਬ੍ਰੇਕ ਤੋਂ ਪਹਿਲਾਂ ਅਸੀਂ ਫਿਰ ਦੁਬਾਰਾ ਆਪਣੇ ਦਰਸ਼ਕਾਂ ਦੇ ਸਰੋਤਿਆਂ ਨੂੰ ਅਪੀਲ ਕਰ ਦਈਏ ਵਿਊਅਰਸ ਅਸੀਂ ਚਾਹੁੰਦੇ ਹਾਂ ਕਿ ਤੁਸੀਂ TV 84 ਦੀ ਵੱਧ ਤੋਂ ਵੱਧ ਮਾਈਕ ਸਹਾਇਤਾ ਕਰੋ ਜਿਹੜੇ TV 84 ਦੀ ਮਾਈਕ ਸਹਾਇਤਾ ਕਰ ਰਹੇ ਨੇ ਅਸੀਂ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਜਿਹੜੇ ਨਹੀਂ ਕਰ ਰਹੇ ਉਹਨਾਂ ਨੂੰ ਅਸੀਂ ਅਪੀਲ ਕਰਦੇ ਹਾਂ ਤੁਸੀਂ ਆਪਣੀ ਮਾਈਕ ਸਹਾਇਤਾ ਸਾਡੀ ਵੈਬਸਾਈਟ tv84.tv ਤੇ ਜਾ ਕੇ ਰੀਕਰਿੰਗ ਡੋਨਰ ਬਣ ਕੇ ਕਰ ਸਕਦੇ ਹੋ ਜਾਂ ਫਿਰ ਤੁਸੀਂ TV84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਕਰ ਸਕਦੇ ਹੋ 36-01 37th Avenue Long Island City New York 11101 USA ਜਾਂ ਫਿਰ ਤੁਸੀਂ ਫੋਨ ਰਾਹੀਂ ਸਾਨੂੰ ਸੰਪਰਕ ਕਰ ਸਕਦੇ ਹੋ 516-406-0694 ਥੈਂਕ ਯੂ ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ